ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਸਰਕਾਰ ਨੇ ਕੇਂਦਰ ਦੀ ਮੰਨਣ ਤੋਂ ਇਨਕਾਰ ਕੀਤਾ। हाँ जी, देखो केंद्र सरकार कह रही है कि RDF ਜਿਹੜਾ ਹੈ ਨਾ ਉਹ 1% ਤੁਸੀਂ ਘਟਾਓ। ਇਹ ਪੱਤਰ ਜਿਹੜਾ ਬੀਤੇ ਦਿਨ ਹੀ ਲਿਖਿਆ ਗਿਆ ਸੀਗਾ ਪੀਯੂਸ਼ ਗੋਇਲ ਜਿਹੜੇ ਮਿਨਿਸਟਰ ਨੇ, ਕੇਂਦਰੀ ਵਜ਼ੀਰ ਨੇ ਜਿਹੜੇ, ਉਹਨਾਂ ਵੱਲੋਂ ਪੱਤਰ ਲਿਖਿਆ ਗਿਆ ਸੀਗਾ। ਤਾਂ ਇਹਨਾਂ ਨੇ ਹੁਣ ਜਵਾਬ ਦੇ ਦਿੱਤਾ ਹੈ ਕਿ 2 ਨਹੀਂ ਅਸੀਂ 3% ਹੀ ਲਵਾਂਗੇ, ਜਦ ਕਿ ਆਪਾਂ ਜੇ ਦੇਖੀਏ ਤੇ ਖਾਸੀ ਵੱਡੀ ਰਕਮ ਜਿਹੜੀ ਹੈ ਉਹ ਇਸ ਵੇਲੇ ਫਸੀ ਹੋਈ ਹੈ। 1110 ਕਰੋੜ ਝੋਨੇ ਦੀ ਖਰੀਦ 21-22 ਵਾਲੀ, ਫਿਰ ਕਣਕ ਦੀ ਖਰੀਦ 22-23 ਵਾਲੀ 650 ਕਰੋੜ, ਝੋਨੇ ਦੀ ਖਰੀਦ 22-23 ਵਾਲੀ 1112 ਕਰੋੜ। ਤਾਂ ਟੋਟਲ ਜੇ ਤੁਸੀਂ ਦੇਖੋਗੇ ਤਾਂ ਇਹ ਰੁਪਈਆ ਬਣ ਜਾਂਦਾ 2872 ਕਰੋੜ, ਜਿਹੜਾ ਕਿ 3 ਸੀਜ਼ਨਾਂ ਦਾ RDF ਦਾ ਬਕਾਇਆ ਪਿਆ। ਤਾਂ ਇਹਨਾਂ ਨੇ ਚਿੱਠੀ ਲਿਖੀ ਸੀ ਕਿ ਸ਼ਾਇਦ ਇਹਨਾਂ ਦਾ ਇਹੋ ਹੀ ਸੋਚਣਾ ਹੋਵੇ ਕਿ ਅਸੀਂ ਪੰਜਾਬ ਨੂੰ ਕਹਿੰਦੇ ਆ ਕਿ 3 ਦੀ ਜਗ੍ਹਾ ਤੁਸੀਂ 2 ਕਰ ਲਓ ਤੇ ਤੁਹਾਨੂੰ ਇਹ ਪੈਸੇ ਦੇ ਦੇਵਾਂਗੇ। ਤਾਂ ਭਗਵੰਤ ਮਾਨ ਹੋਰਾਂ ਨੇ ਸਾਫ਼ ਕਰ ਦਿੱਤਾ ਕਿ ਦੇਖੋ ਅਸੀਂ ਆਪਣਾ ਜਿਹੜਾ 3% ਹੈ RDF ਉਹ ਲਵਾਂਗੇ ਹੀ ਲਵਾਂਗੇ। ਤਾਂ ਇਹ ਦੇਖੋ ਚੱਕਰ ਕੀ ਹੈ ਕਿ ਇਹਨਾਂ ਨੇ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਲਿਖਿਆ ਕਿ ਇਹ ਅਨਾਜ ਹੈ ਜਿਹੜਾ ਜੀ ਉਹ ਗਰੀਬਾਂ ਕੋਲ ਜਾਣਾ ਹੁੰਦਾ ਤੇ ਤੁਸੀਂ ਕਿਰਪਾ ਕਰਕੇ 1% ਆਪਣਾ RDF ਘੱਟ ਕਰ ਦਿਓ। ਤੇ ਇਹਦੇ ਚ ਮੇਰੀ ਹਮੇਸ਼ਾ ਇੱਕ ਦਲੀਲ ਰਹਿੰਦੀ ਹੁੰਦੀ ਹੈ ਕਿ ਦੇਖੋ ਠੀਕ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੰਡੀਆ ਬਹੁਤ ਇੱਕ ਵੱਡਾ ਅਨਾਜ ਦਾ ਹਿੱਸਾ ਖਰੀਦ ਕੇ ਗਰੀਬਾਂ ਨੂੰ ਦਿੰਦਾ ਹੈ, ਮੁਫਤ ਦੇ ਵਿੱਚ ਦਿੰਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਇਹ ਬਹੁਤ ਵਧੀਆ ਮਤਲਬ ਕਿ ਫੂਡ ਸਿਕਿਉਰਿਟੀ ਦਾ ਇਹ ਐਕਟ ਲਿਆਂਦਾ ਗਿਆ ਸੀਗਾ, ਠੀਕ ਆ। ਪਰੰਤੂ ਗੱਲ ਇਹ ਆ ਕਿ ਅਸੀਂ 10,000 ਕਰੋੜ ਰੁਪਈਆ ਬਿਜਲੀ ਸਬਸਿਡੀ ਦਾ ਖੇਤੀ ਸੈਕਟਰ ਨੂੰ ਟੈਕਸ ਪੇਅਰਸ ਦਿੰਨੇ ਆ ਹਰੇਕ ਸਾਲ। ਉਹ ਕੰਟਰੀਬਿਊਸ਼ਨ ਗਿਣੋ ਨਾ, ਉਹ ਕਿਉਂ ਨਹੀਂ ਜੇ ਗਿਣਦੇ ਕਿ ਅਸੀਂ 10,000 ਕਰੋੜ ਰੁਪਏ ਦੀ ਸਬਸਿਡੀ ਦਿੰਨੇ ਆ ਕਿਸਾਨਾਂ ਨੂੰ, ਤਾਂ ਤੁਸੀਂ ਉਸ ਨੂੰ ਮੰਨ ਲਓ। ਹੁਣ ਹਰ ਇੱਕ ਗੱਲ ਦੇ ਵਿੱਚ ਅੱਗੇ ਸਾਡਾ 4% ਹੁੰਦਾ ਸੀਗਾ ਖਰੀਦ ਟੈਕਸ, ਇੱਕ ਉਹ GST ਆਉਣ ਤੋਂ ਬਾਅਦ ਉਹ ਖਤਮ ਹੋ ਗਿਆ। ਹੁਣ ਇਹ ਰਹਿੰਦਾ 3% RDF ਹੈ ਤੇ 3% ਮੰਡੀ ਫੀਸ ਹੈ, ਬਾਕੀ ਆੜਤ ਵਗੈਰਾ ਦੀ। ਇਹ ਆੜਤ ਵੀ ਕਹਿੰਦੇ ਘੱਟ ਕਰੋ, ਇਹ ਵੀ RDF ਵੀ ਘੱਟ ਕਰੋ। ਜੇ RDF ਘੱਟ ਕਰਨਗੇ ਫਿਰ ਹੋ ਸਕਦਾ ਆ ਕੱਲ ਨੂੰ ਇਹ ਮੰਡੀ ਫੀਸ ਵੀ ਕਹਿ ਦੇਣ ਘਟਾਓ। ਤੇ ਜੇ ਏਦਾਂ ਰੋਕ ਕੇ ਬੈਠੇ ਰਹੇ ਤਦ ਵੀ ਮੰਡੀਆਂ ਤੇ ਦੇਖੋ, ਮੰਡੀਆਂ ਤੇ ਇਹੀ ਪੈਸਾ ਖਰਚ ਹੋਣਾ ਹੁੰਦਾ ਹੈ ਨਾ, ਬੁਨਿਆਦੀ ਢਾਂਚੇ ਤੇ ਸੜਕਾਂ ਸੁੜਕਾਂ ਤੇ ਇਹੀ ਪੈਸਾ ਖਰਚ ਹੋਣਾ ਹੁੰਦਾ ਹੈ ਨਾ। ਇਹਦੇ ਨਾਲ ਕੀ ਹੈ ਕਿ ਮੰਡੀਆਂ ਦਾ ਵੀ ਸਾਂਭ ਸੰਭਾਲ ਦਾ ਕੰਮ ਪ੍ਰਭਾਵਿਤ ਹੋਏਗਾ, ਸੜਕਾਂ ਦਾ ਕੰਮ ਵੀ ਪ੍ਰਭਾਵਿਤ ਹੋਏਗਾ। ਹੋ ਸਕਦਾ ਸੋਚਣੀ ਇਹ ਹੋਵੇ ਕਿ ਇੱਕ ਦਿਨ ਮੰਡੀਆਂ ਦਾ ਆਪਣੇ ਆਪ ਹੀ ਭੋਗ ਪੈ ਜਾਊਗਾ। ਇਸ ਕਰਕੇ ਭਗਵੰਤ ਮਾਨ ਹੋਰਾਂ ਦੇ ਕੋਲ ਕੋਈ ਚਾਰਾ ਹੀ ਨੀਗਾ। ਉਹ ਕਿਵੇਂ ਇਸ ਗੱਲ ਨੂੰ ਕਬੂਲ ਕਰ ਲੈਣਗੇ ਕਿ ਹਾਂ ਅਸੀਂ 3 ਦੀ ਜਗ੍ਹਾ 2 ਲੈ ਲੈਂਦੇ ਹਾਂ। ਉਹਦੇ ਨਾਲ ਕੀ ਹੈ ਕਿ ਆਪੋਜੀਸ਼ਨ ਘੇਰੇਗੀ ਇਹਨਾਂ ਨੂੰ, ਨੁਕਸਾਨ ਅੱਗੇ ਹੀ ਬਹੁਤ ਹੋਇਆ ਪਿਆ ਪੰਜਾਬ ਦਾ। ਸੋ ਇਸ ਕਰਕੇ ਭਗਵੰਤ ਮਾਨ ਹੋਰਾਂ ਨੇ ਠੋਕ ਕੇ ਕਹਿ ਦਿੱਤਾ ਕਿ ਨਹੀਂ ਜੀ, ਸਾਡੇ ਕੋਲ ਇਹ ਨਹੀਂ ਪੁੱਗਣੀ, ਅਸੀਂ 3% ਦਾ 3% ਹੀ ਲਵਾਂਗੇ।